4 ਅਗਸਤ 1982 ਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ 5100 ਸਿੱਖਾਂ ਦਾ ਇੱਕ ਜਥਾ ਜਿਹੜਾ ਸੀ ਉਹ ਨਿਕਲਿਆ ਸੀ ਤੇ ਇਹ ਧਰਮ ਯੁੱਧ ਮੋਰਚੇ ਦਾ ਆਗਾਜ਼ ਸੀ। ਇਹੀ ਉਹ ਧਰਮ ਯੁੱਧ ਮੋਰਚਾ ਹੈ ਜਿਹਦੇ ਸਿਖਰ ਤੇ ਜਾਣ ਤੋਂ ਬਾਅਦ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਹਮਲੇ ਤੋਂ ਪਹਿਲਾਂ संत ज्ञानी जरनैल सिंह जी खालसा भिंडरांवाले बार-बार ये चेतावनी देते रहे सी कि जे दरबार साहब ते हमला हो गया तो समझ लो खालिस्तान की नींह रखी। सरदार प्रकाश सिंह बादल दे लौंगलाणे नूं, उहदे टब्बर टीहर नूं, जां जिन्हां ने 1997 तो बाद विच राजगद्दियां माणीਆਂ ने, उन्हां नूं तां की इस गल नाल कोई मतलब होना। ਅੰਮ੍ਰਿਤਸਰ ਦੀ ਧਰਤੀ ਉੱਤੇ ਅਕਾਲੀਆਂ ਦੇ ਰਾਜ ਵਿੱਚ ਸਿੱਖੀ ਦਾ ਦੁਸ਼ਮਣ ਨਾਟਕਧਾਰੀਆਂ ਦਾ ਜਿਹੜਾ ਇਹ ਪ੍ਰੋਗਰਾਮ ਇਹ ਕਰਨ ਆਵੇ, ਇੱਥੇ 13 ਸਿੱਖਾਂ ਦਾ ਘਾਣ ਕਰਕੇ ਹੋ ਗਿਆ ਹੋ ਜੇ, ਇਹ ਸਿੱਖਾਂ ਲਈ ਸ਼ਰਮ ਵਾਲੀ ਤੇ ਹੇਠੀ ਵਾਲੀ ਗੱਲ ਸੀ। ਜੇ ਅਸਲ ਅਕਾਲੀ ਦਲ ਹੁੰਦਾ ਤਾਂ ਕਦੇ ਇਹ ਹੋ ਹੀ ਨਹੀਂ ਸੀ ਸਕਦਾ ਕਿ ਜਿਸ ਭੈਣ ਬਾਰੇ ਸ਼ਰੇਆਮ ਪਤਾ ਕਿ ਇਹ ਸਿੱਖੀ ਦੇ ਦੁਸ਼ਮਣ ਨੇ, ਉਹਨਾਂ ਨੂੰ ਇੱਥੇ ਪ੍ਰੋਗਰਾਮ, ਉਹ ਵੀ ਵਿਸਾਖੀ ਵਾਲੇ ਦਿਨ, ਇਹ ਗੱਲ ਹੋ ਹੀ ਨਹੀਂ ਸੀ ਸਕਦੀ। पर सरदार प्रकाश सिंह बादल ते उहदे लाणे नूं इस गल दी कदे ना शर्म है पहलां सी ना अज वा के असीं करतूत की इन्हां ने यह मिथ लिया कि असीं गंदे तो गंदा घटिया तो घटिया पंथ दी पिठ ते छुरा मारांगे, गदारी करांगे, पर जिहड़ा साडा कोई सियासी विरोध करूगा असीं उहनूं उठां नहीं देना, उहनूं असीं जलील करांगे, बदनाम करांगे। TV 84 उत्ते प्रोग्राम खबर दी खबर देख रहे सारे दर्शकों नूं मैं सरबजीत सिंह घुमान फतेह अर्ज करदा जी। वाहिगुरू जी का खालसा, वाहिगुरू जी की फतेह। 4 अगस्त अज, 4 अगस्त साडे इतिहास दे विच बड़ी अहम है क्योंकि इहदा सिख संघर्ष नाल बहुत गूढ़ा, सिद्धा ते तिखा संबंध वा। अज जे सरदार सुखबीर सिंह बादल नूं जां किसी होर अहम वड्डे 15-20 साल च उभरे हुए अकाली लीडर नूं पुछीए, उहनूं शायद चेते ना होवे, पर ਜਿਹੜੇ ਵੱਡੀ ਉਮਰ ਦੇ ਅਸਲ ਅਕਾਲੀ ਆ ਜਿਨ੍ਹਾਂ ਨੇ ਧਰਮ ਯੁੱਧ ਮੋਰਚਾ ਮਾਣਿਆ, ਹੰਡਾਇਆ, ਜ਼ੁਲਮ ਝੱਲੇ, ਉਹਨਾਂ ਨੂੰ ਜ਼ਰੂਰ ਚੇਤਾ ਹੋਊਗਾ ਕਿ 4 ਅਗਸਤ 1982 ਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਹੇਠ 5100 ਸਿੱਖਾਂ ਦਾ ਇੱਕ ਜਥਾ ਜਿਹੜਾ ਸੀ ਉਹ ਨਿਕਲਿਆ ਸੀ ਤੇ ਇਹ ਧਰਮ ਯੁੱਧ ਮੋਰਚੇ ਦਾ ਆਗਾਜ਼ ਸੀ। ਇਹੀ ਉਹ ਧਰਮ ਯੁੱਧ ਮੋਰਚਾ ਹੈ ਜਿਹਦੇ ਸਿਖਰ ਤੇ ਜਾਣ ਤੋਂ ਬਾਅਦ इंदिरा गांधी ने दरबार साहब पे हमला किया। जिस हमले तो पहला संत ज्ञानी जरनैल सिंह जी खालसा भिंडरांवाले बार-बार ये चेतावनी देते रहे सी कि जे दरबार साहब पे हमला हो गया तो समझ लो खालिस्तान की नींह रखी। सो जिहड़ा साडा खालिस्तान का संघर्ष आ उहदे विच ये जिहड़ा दिन वा 4 अगस्त 1982 का बहुत अहम आ, पर सरदार प्रकाश सिंह बादल दे लौंगलाणे नूं, उहदे टब्बर टीहर नूं, जां जिन्हां ने 1997 तो बाद विच राजगद्दियां माणीਆਂ ने, जिन्हां ने डेरा सरसा दा, डेरा भनिहारा दा, डेरा नूर महल दा, डेरा राधा समामियां दा ते इवें ही जिहड़ा डेरा नरकधारियां दा जां होर जिन्ने भी एंटी सिख फोर्सेस दा साथ सहयोग दिता, उन्हां नूं तां की इस गल नाल कोई मतलब होना, पर साडी कौम नूं ये जरूर चेता होना चाहिए। सो अज दे इस प्रोग्राम दे विच आपां इस विषय उत्ते गल करांगे। 1978 तो 13 अप्रैल तो बाद जिहड़ा माहौल बनिया होया सी उहदे चलदियां ही यह धर्म युद्ध मोर्चे का आगाज हुंदा। बड़ा कुछ पिछले दौर विच वापर चुक्या सी। ਅੰਮ੍ਰਿਤਸਰ ਦੀ ਧਰਤੀ ਉੱਤੇ ਅਕਾਲੀਆਂ ਦੇ ਰਾਜ ਵਿੱਚ ਸਿੱਖੀ ਦਾ ਦੁਸ਼ਮਣ ਨਾਟਕਧਾਰੀਆਂ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਕਰਨ ਆਵੇ, ਇੱਥੇ 13 ਸਿੱਖਾਂ ਦਾ ਘਾਣ ਕਰਕੇ ਹੋ ਗਿਆ ਹੋ ਜੇ, ਇਹ ਸਿੱਖਾਂ ਲਈ ਸ਼ਰਮ ਵਾਲੀ ਤੇ ਹੇਠੀ ਵਾਲੀ ਗੱਲ ਸੀ। ਜੇ ਅਸਲ ਅਕਾਲੀ ਹੁੰਦਾ ਤਾਂ ਕਦੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਸੀ ਦੇਣੀ। ਜੇ ਅਸਲ ਅਕਾਲੀ ਦਲ ਹੁੰਦਾ ਤਾਂ ਕਦੇ ਇਹ ਹੋ ਹੀ ਨਹੀਂ ਸੀ ਸਕਦਾ ਕਿ ਜਿਸ ਭੈਣ ਬਾਰੇ ਸ਼ਰੇਆਮ ਪਤਾ ਕਿ ਇਹ ਸਿੱਖੀ ਦੇ ਦੁਸ਼ਮਣ ਨੇ, ਉਹਨਾਂ ਨੂੰ ਇੱਥੇ ਪ੍ਰੋਗਰਾਮ, ਉਹ ਵੀ ਵਿਸਾਖੀ ਵਾਲੇ ਦਿਨ, ਇਹ ਗੱਲ ਹੋ ਹੀ ਨਹੀਂ ਸੀ ਸਕਦੀ। पर सरदार प्रकाश सिंह बादल ते उहदे लाणे नूं इस गल दी कदे ना शर्म है पहलां सी ना अज वा के असीं करतूत की। उस तो बाद विच
ਕੇਸ ਚੱਲਿਆ। ਉਹ ਕੇਸ ਵਿੱਚੋਂ ਉਹ 64 ਦੇ 64 ਸਾਰੇ ਜਿਹੜੇ ਦੋਸ਼ੀ ਸੀ ਉਹ ਬਰੀ ਕਰਾਏ ਬਾਦਲ ਸਰਕਾਰ ਨੇ। ਲਾਲਾ ਜਗਤ ਨਾਰਾਇਣ, ਉਮਰਾ ਨੰਗਲ ਤੇ ਹੋਰ ਬਥੇਰੇ ਆ ਜਿਨ੍ਹਾਂ ਨੇ ਆਪੋ ਆਪਣੇ ਬਿਆਨਾਂ ਰਾਹੀਂ, ਗਵਾਹੀਆਂ ਰਾਹੀਂ ਸਬੂਤ ਪ੍ਰੋਵਾਈਡ ਕਰਕੇ ਉਹਨਾਂ ਨਰਕਧਾਰੀਆਂ ਦੀਆਂ ਜਿਹੜੀਆਂ ਅਦਾਲਤ ਵਿੱਚੋਂ ਬਰੀ ਹੋਣ ਦਾ ਜੁਗਾੜ ਬਣਾਇਆ। ਤੇ ਬਾਹਰ ਨਿਕਲ ਕੇ ਅਗਲਿਆਂ ਨੇ ਪੱਟ ਤੇ ਥਾਪੀ ਮਾਰ ਕੇ ਲਲਕਾਰਾ ਮਾਰਿਆ ਨਰਕਧਾਰੀਆਂ ਨੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਤਾਂ ਸਿੱਖਾਂ ਦੇ ਗੁਰੂ ਤਾਂ 52 ਹੀ ਛੜਾ ਕੇ ਲਿਆਏ ਸੀ, ਸਾਡੇ ਵਾਲੇ ਗੁਰੂ ਨੇ ਵੱਧ ਛੜਾਏ, ਸਾਡੇ ਵਾਲੇ ਗੁਰੂ 'ਚ ਵੱਧ ਸ਼ਕਤੀ। ਸਿੱਖਾਂ ਦੀ ਅਣਖ ਨੂੰ, ਸਿੱਖਾਂ ਦੀ ਗੈਰਤ ਨੂੰ ਇਸ ਤਰੀਕੇ ਨਾਲ ਜਲੀਲ ਕਰਕੇ, ਵੰਗਾਰ ਕੇ ਕੋਈ ਸੁੱਕਾ ਕਿਵੇਂ ਬਚ ਸਕਦਾ ਸੀ। ਸੋ ਸੱਚੇ ਪਾਤਸ਼ਾਹ ਨੇ ਸਾਡੀ ਪੈਜ ਰੱਖੀ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਰਕਧਾਰੀਆ ਗੁਰਵਚਨਾ ਜਿਹੜਾ ਸੀਗਾ ਦਿੱਲੀ ਦੇ ਵਿੱਚ ਆਪਦੇ ਟਿਕਾਣੇ ਤੇ ਗੱਡੀ ਚਾੜਿਆ ਸਿੰਘਾਂ ਨੇ, ਜਿਹਦੇ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਜਿਹੜੇ ਬਾਅਦ ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨਿਯੁਕਤ ਕੀਤੇ ਗਏ ਸੀ, ਉਹਨਾਂ ਨੇ ਭਾਈ ਕਾਬਲ ਸਿੰਘ ਮਲਕਟੋਰਾ, ਉਹਨਾਂ ਨੇ ਹੋਰ ਭਾਈ ਮੇਜਰ ਸਿੰਘ ਨਾਗੋਕੇ ਤੇ ਹੋਰ ਸਿੰਘਾਂ ਨੇ ਬਹੁਤ ਭਾਰੀ ਜਿਹੜਾ ਸੀਗਾ ਇਹਦੇ ਵਿੱਚ ਯੋਗਦਾਨ ਪਾਇਆ, ਦਮਦਮੀ ਟਕਸਾਲ ਦੇ ਸਿੰਘਾਂ ਨੇ। ਪਰ ਜਿਹੜੀ ਗੱਲ ਇਸ ਤੋਂ ਅੱਗੇ ਆ ਉਹ ਇਹ ਹੈ ਕਿ ਅਕਾਲੀ ਦਲ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਸੀ ਕਿ ਸਾਡੇ ਰਾਜ ਵਿੱਚ ਇਹ ਭਾਣਾ ਕੀ ਵਾਪਰੇ। ਪਰ ਇਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ, ਇਹਨਾਂ ਨੂੰ ਇਹ ਸੀ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਨਾ ਹਾਰ ਗਈ। ਸੋ 1979 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਆਈ, ਉਦੋਂ ਜਿਵੇਂ ਆਪਾਂ ਅੱਜ ਦਾ ਮਾਹੌਲ ਆ ਵੀ ਹਰੇਕ ਸਿੱਖ ਜਿਹੜਾ ਹੈਗਾ ਪੂਰਾ ਦੁਖੀ ਆ ਕਿ ਇਹਨਾਂ ਨੇ ਆ ਜਿਹੜਾ ਡੇਰਾ ਸਰਸਾ ਉਹਦਾ ਸਾਥ ਦਿੱਤਾ, ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਕਰਨ ਕਰਾਉਣ ਵਾਲੀ ਧਿਰ ਦਾ ਪੂਰਾ ਠੋਕ ਕੇ ਸਾਥ ਦਿੱਤਾ, ਸੈਣੀ ਵਰਗੇ ਬੁੱਚੜ ਤੋਂ ਗੋਲੀਆਂ ਮਰਵਾਈਆਂ ਤੇ ਸੈਣੀ ਨੇ ਕੋਈ ਕਸਰ ਨਹੀਂ ਛੱਡੀ ਸਾਡੇ ਸਿੱਖਾਂ ਦਾ ਕਤਲੇਆਮ ਕਰਨ ਦੇ ਵਿੱਚ। ਇਹਦੇ ਬਾਵਜੂਦ ਇਹਨਾਂ ਨੇ ਡੀਜੀਪੀ ਲਾਇਆ। ਉਹ ਜਿਵੇਂ ਅੱਜ ਹਰੇਕ ਸਿੱਖ ਮੁੱਠੀਆਂ 'ਚ ਥੁੱਕੀ ਬੈਠਾ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਬਦਲ ਕੇ ਹਰਾਉਣੇ ਆ, ਜਾਂ ਜਿਵੇਂ ਹੁਣ ਆ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਇਹਦੇ 'ਚ ਹਰਾਇਆ, ਉਵੇਂ ਦਾ ਮਾਹੌਲ ਜਿਹੜਾ ਸੀਗਾ ਉਹ 1978 ਦੇ ਸਾਕੇ ਤੋਂ ਬਾਅਦ ਬਣਿਆ ਹੋਇਆ ਸੀ। ਤੇ 1979 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਜਦੋਂ ਆ ਰਹੀਆਂ ਸੀ, ਇਹਨਾਂ ਨੂੰ ਸਾਫ਼ ਪਤਾ ਸੀਗਾ ਬਈ ਜਿਹੜੇ ਪੰਥਕ ਸੋਚ ਵਾਲੇ ਸਿੱਖ ਨੇ ਉਹ ਸਾਡਾ ਵਿਰੋਧ ਕਰਨਗੇ। ਤੇ ਇਸ ਗੱਲ ਕਰਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਹੋਰ ਜਿਹੜੇ ਬਾਦਲ ਦਲ ਨਾਲ ਸੰਬੰਧਿਤ ਲੀਡਰ ਸੀ, ਇਹਨਾਂ ਚੋਂ ਕਸਰ ਕਿਸੇ ਨੇ ਨਹੀਂ ਛੱਡੀ। ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ 1978 ਦੇ ਵਿੱਚ ਇਹਨਾਂ ਨੇ ਤਕਰੀਰਾਂ ਕੀਤੀਆਂ ਕਿ ਜੀ ਆ ਥੋੜੇ ਟਾਈਮ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਆਉਣੀ ਆ, ਇੱਕ ਤਾਂ ਹੋਣਗੇ ਆਪਣੇ ਅਕਾਲੀ ਦਲ ਦੇ ਉਮੀਦਵਾਰ ਤੇ ਦੂਜਾ ਖੜਾ ਹੋਊ ਕਾਂਗਰਸ ਦਾ ਏਜੰਟ, ਕਾਂਗਰਸ ਦੇ ਉਮੀਦਵਾਰ ਖੜੇ ਹੋਣਗੇ। ਮਤਲਬ ਕਿ ਜਿਹੜੇ ਬੰਦੇ ਬਾਦਲ ਦਲ ਦੇ ਜਾਂ ਇਹਨਾਂ ਨੀਲੀ ਪੱਗ ਵਾਲਿਆਂ ਦੇ ਜਿਹੜੇ ਉਲਟ ਖੜੇ ਲੋਕ ਨੇ, ਉਹਨਾਂ ਨੂੰ ਸਿੱਧਾ ਪਹਿਲਾਂ ਐਲਾਨਤਾ ਵੀ ਉਹ ਕਾਂਗਰਸ ਦੇ ਏਜੰਟ ਹੋਣਗੇ। ਕਿਉਂ? ਕਿਉਂਕਿ ਉਹਦੇ ਦੋ ਕਾਰਨ ਆ। ਇੱਕ ਤਾਂ ਇਹ ਕਿ ਇਹਨਾਂ ਨੂੰ ਸ਼ਰੇਆਮ ਪਤਾ ਸੀ ਕਿ ਜਿੰਨੇ ਵੀ ਪੰਥਕ ਸੋਚ ਵਾਲੇ ਸਾਤੋਂ ਦੁਖੀ ਨੇ, ਉਹ ਸਾਤੋਂ ਇੰਨੇ ਜ਼ਿਆਦਾ ਅੱਕੇ ਹੋਏ ਨੇ ਕਿ ਜਦੋਂ ਸਾਡੀ ਉਹ ਨਿਖੇਧੀ ਕਰਨਗੇ, ਬੋਲਣਗੇ ਸਾਡੇ ਖਿਲਾਫ ਵੋਟਾਂ ਵੇਲੇ ਸਾਡੀਆਂ ਕਰਤੂਤਾਂ ਕਰਕੇ, ਤਾਂ ਲੋਕਾਂ ਨੂੰ ਇਹ ਲੱਗਣ ਲੱਗ ਜੂ ਵੀ ਇੰਨੀ ਸਖਤ ਵਿਰੋਧਤਾ ਅਕਾਲੀ ਦਲ ਦੀ ਕੋਈ ਸਿੱਖ ਦਾ ਕਰ ਨਹੀਂ ਸਕਦਾ, ਇਹਦਾ ਕਾਂਗਰਸ ਵਾਲੇ ਬੰਦੇ ਹੋਣੇ। ਦੂਜਾ ਇਹ ਕਿ ਪੰਜਾਬ ਦੇ ਹਰ ਪਿੰਡ ਵਿੱਚ, ਹਰ ਗਲੀ ਮੁਹੱਲੇ ਸ਼ਹਿਰ ਦੇ ਵਿੱਚ ਦੋ ਧਿਰਾਂ ਸਦਾ ਹੀ ਰਹੀਆਂ ਨੇ, ਇੱਕ ਕਾਂਗਰਸੀਆਂ ਦੀ, ਇੱਕ ਅਕਾਲੀ ਦਲ ਦੀ। ਹੁਣ ਤਾਂ ਧਿਰਾਂ ਬਹੁਤ ਬਣ ਗਈਆਂ, ਉਦੋਂ ਅਕਾਲੀ ਦਲ ਤੇ ਕਾਂਗਰਸ ਹੁੰਦੇ ਸੀ। ਦੋ ਜਿਹੜੇ ਉਮੀਦਵਾਰ ਖੜਦੇ ਸੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ, ਇੱਕ ਤਾਂ ਬਾਦਲ ਦਲ ਦਾ ਹੁੰਦਾ ਸੀ ਅਕਾਲੀਆਂ ਦਾ, ਦੂਜਾ ਜਿਹੜਾ ਖੜਾ ਹੁੰਦਾ ਸੀ ਉਹਨੂੰ ਉਸ ਪਿੰਡ ਦੇ ਜਾਂ ਗਲੀ ਦੇ ਜਾਂ ਸ਼ਹਿਰ ਦੇ ਕਾਂਗਰਸੀ ਹਮੇਸ਼ਾ ਸਪੋਰਟ ਕਰਦੇ ਸੀ, ਕਿਉਂਕਿ ਰਾਜਨੀਤਿਕ ਤੌਰ ਦੇ ਉੱਤੇ ਕਾਂਗਰਸੀਆਂ ਨੇ ਕਦੇ ਵੀ ਅਕਾਲੀ ਦਲ ਦੇ ਬੰਦੇ ਨੂੰ ਸਪੋਰਟ ਨਹੀਂ ਸੀ ਕਰਨੀ ਹੁੰਦੀ, ਹਮਾਇਤ ਨਹੀਂ ਸੀ ਕਰਨੀ। ਪਰ ਵੋਟ ਤਾਂ ਉਹਨਾਂ ਸਿੱਖਾਂ ਦੀ ਵੀ ਸੀ ਜਿਹੜੇ ਅਕਾਲੀ ਨਹੀਂ ਹੈਗੇ, ਵੋਟ ਤਾਂ ਉਹਨਾਂ ਦੀ ਵੀ ਸੀ ਜਿਹੜੇ ਕਾਂਗਰਸੀ ਸਿੱਖ ਸੀ। ਸੋ ਉਸ ਗੱਲ ਨੂੰ ਇਹਨਾਂ ਨੇ ਐਉਂ ਟਵਿਸਟ ਕਰਤਾ ਕਿ ਦੇਖਿਓ ਜੀ ਜਿਹੜੀਆਂ ਅਗਲੀਆਂ ਵੋਟਾਂ ਆਉਣਗੀਆਂ ਉਹਦੇ ਵਿੱਚ ਜਿਹੜੇ ਸਾਡੇ ਉਮੀਦਵਾਰ ਦੇ ਉਲਟ ਖੜਾ ਹੋਊਗਾ ਨਾ, ਅਕਾਲੀ ਦਲ ਦੇ ਉਮੀਦਵਾਰ ਦੇ ਉਲਟ ਖੜਾ ਹੋਊਗਾ, ਉਹਨੂੰ ਕਾਂਗਰਸੀ ਸਪੋਰਟ ਕਰਨਗੇ ਤੇ ਉਹ ਕਾਂਗਰਸ ਦਾ ਏਜੰਟ ਹੋ। ਸੋ ਇੱਕ ਤਰੀਕੇ ਨਾਲ ਇਹਨਾਂ ਨੇ ਇਹ ਮਿਥ ਲਿਆ ਕਿ ਅਸੀਂ ਗੰਦੇ ਤੋਂ ਗੰਦਾ, ਘਟੀਏ ਤੋਂ ਘਟੀਆ ਪੰਥ ਦੀ ਪਿੱਠ 'ਚ ਛੁਰਾ ਮਾਰਾਂਗੇ, ਗਦਾਰੀ ਕਰਾਂਗੇ, ਪਰ ਜਿਹੜਾ ਸਾਡਾ ਕੋਈ ਸਿਆਸੀ ਵਿਰੋਧ ਕਰੂਗਾ ਅਸੀਂ ਉਹਨੂੰ ਉੱਠਣ ਨਹੀਂ ਦੇਣਾ, ਉਹਨੂੰ ਅਸੀਂ ਜਲੀਲ ਕਰਾਂਗੇ, ਬਦਨਾਮ ਕਰਾਂਗੇ ਤੇ ਉਹਨੂੰ ਕਾਂਗਰਸ ਦਾ ਏਜੰਟ ਕਹਿ ਕੇ ਲੋਕਾਂ ਦੇ ਵਿੱਚ ਰੱਦ ਕਰਾਵਾਂਗੇ। ਔਰ ਇਹ ਕਰਤੂਤ ਇਹਨਾਂ ਨੇ ਸਦਾ ਹੀ ਕੀਤੀ ਆ। ਜਿਹੜਾ ਵੀ ਗੁਰੂ ਦਾ ਪਿਆਰਾ ਸਿੱਖ ਮੈਦਾਨ 'ਚ ਆਇਆ, ਚਾਹੇ ਉਹ ਸਿੱਖ ਸੰਘਰਸ਼ ਨਾਲ ਸੰਬੰਧਿਤ ਕੋਈ ਵੀ ਸ਼ਖਸੀਅਤ ਦੇਖ ਲਓ ਤੁਸੀਂ, ਚਾਹੇ ਇੱਥੋਂ ਤੱਕ ਕਿ 1999 'ਚ ਜਦੋਂ 300 ਸਾਲਾ ਮਨਾਇਆ, ਉਦੋਂ ਬਾਦਲ ਤੇ ਟੌਹੜਾ ਲੜ ਪਏ। ਆ ਸੁਖਬੀਰ ਸਿੰਘ ਬਾਦਲ ਦੇ ਖੰਭੇ ਜਿਹੜੇ ਬਿਆਨ ਮੈਂ ਸਾਂਭ ਕੇ ਰੱਖੇ ਹੋਏ ਨੇ, ਉਹਦੇ ਵਿੱਚ ਉਹ ਠੋਕ ਵਜਾ ਕੇ ਕਹਿ ਰਿਹਾ
कि ਇਹਨੇ ਟੌੜੇ ਨੇ ਤਾਂ ਨੀਲੀ ਕਾਂਗਰਸ ਬਣਾ ਲਈ, ਇਹ ਤਾਂ ਕਾਂਗਰਸ ਦਾ ਏਜੰਟ ਵਾ, ਇਹਨੇ ਆਹ ਕਰਤਾ ਉਹ ਕਰਤਾ। ਸੋ ਇਹ ਜਿਹੜਾ ਕਾਂਗਰਸ ਦਾ ਏਜੰਟ ਵਾਲਾ ਟੈਗ ਆ, ਇਹ ਇਹਨਾਂ ਨੇ ਉਹਨਾਂ ਗੁਰਸਿੱਖਾਂ ਤੇ ਲਾਇਆ 1978 ਤੋਂ ਬਾਅਦ, ਜਿਹੜੇ ਮੈਦਾਨ ਦੇ ਵਿੱਚ ਆ ਕੇ ਕੌਮ ਦੀ ਗੱਲ ਕਰਦੇ ਸੀ। ਸੋ 1980 ਦੇ ਵਿੱਚ ਆ ਕੇ ਉਹ ਮਾਹੌਲ ਬਣਿਆ ਪਿਆ ਸੀ ਵੋਟਾਂ ਮੌਕੇ ਕਿ ਹਰ ਇੱਕ ਬੰਦਾ ਇਹਨਾਂ ਨੂੰ ਹਰਾਉਣ ਨੂੰ ਉਵੇਂ ਤਿਆਰ ਸੀ ਜਿਵੇਂ ਆਪਾਂ ਹੁਣ 2017 ਵਾਲੀ ਤੇ 2022 ਵਾਲੀ ਇਲੈਕਸ਼ਨ ਮੌਕੇ ਮਾਹੌਲ ਦੇਖੇ। ਤੋ ਇਹਨਾਂ ਨੇ ਉਸ ਮੌਕੇ ਬੁਰੀ ਤਰ੍ਹਾਂ ਹਾਰ ਇਹਨਾਂ ਦੀ ਹੋਈ ਤੇ ਇਹਨਾਂ ਨੂੰ ਪਹਿਲੀ ਵਾਰ ਅਕਲ ਆਈ ਕਿ ਸਾਡੇ ਪੱਲੇ ਤਾਂ ਰਿਹਾ ਹੀ ਕੱਖ ਨਹੀਂ। ਜਿਵੇਂ ਅੱਜ ਕੱਲ ਬਾਦਲ ਦਲ ਵਾਲੇ ਅੱਕੀ ਪੜਾਹੀ ਹੱਥ ਮਾਰਦੇ ਫਿਰਦੇ ਆ ਕਿ ਕੋਈ ਟਕਵਾਂਜ ਕਰਕੇ ਕਿਸੇ ਤਰੀਕੇ ਨਾਲ ਕੋਈ ਮੋਰਚਾ ਲਾ ਕੇ ਕੋਈ ਸ਼ੀਸ਼ਾ ਲੇਦਰ ਕੋਈ ਡਰਾਮੇਬਾਜ਼ੀ ਕਰਕੇ ਕਿਸੇ ਤਰੀਕੇ ਨਾਲ ਲੋਕਾਂ ਨੂੰ ਬੇਵਕੂਫ ਬਣਾ ਲਿਆ ਜਾਵੇ। ਉਦੋਂ ਸੋਸ਼ਲ ਮੀਡੀਆ ਹੁੰਦਾ ਨਹੀਂ ਸੀ, ਅਖਬਾਰਾਂ ਵਾਲਿਆਂ ਦੇ ਹਿਸਾਬ ਕਿਤਾਬ 'ਚ ਗੱਲ ਆਈ ਨਾ, ਇਹਨਾਂ ਨੇ ਬਕਾਊ ਮੀਡੀਆ ਰਾਹੀਂ ਲੋਕਾਂ ਦੇ ਵਿੱਚ ਦੁਬਾਰਾ ਆਪਦੀ ਪੈਂਠ ਬਣਾਉਣ ਲਈ ਬਹੁਤ ਯਤਨ ਕੀਤੇ, ਪਰ ਉਹ ਗੱਲ ਨਹੀਂ ਸੀ ਸਿਰੇ ਚੜ੍ਹਦੀ। ਇੱਧਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਸੀਗੀਆਂ ਉਹ ਮੈਦਾਨ 'ਚ ਸਰਗਰਮ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਵੋਟਾਂ ਪਈਆਂ ਤਾਂ ਇਹਨਾਂ ਦਾ ਸੁਪਨਾ ਸਾਫ਼ ਹੋ ਗਿਆ ਤੇ ਕਾਂਗਰਸ ਦੀ ਸਰਕਾਰ ਦਰਬਾਰਾ ਸਿੰਘ ਦੀ ਅਗਵਾਈ ਵਾਲੀ ਬਣ ਗਈ। ਦਰਬਾਰਾ ਸਿੰਘ ਵਾਲੀ ਜਿਹੜੀ ਉਹ ਸਰਕਾਰ ਬਣੀ, ਕੇਂਦਰ ਦੇ ਵਿੱਚ ਇੰਦਰਾ ਦੀ ਸਰਕਾਰ ਬਣੀ, ਉਹਨਾਂ ਨੇ ਪੰਥ ਤੇ ਪੰਜਾਬ ਦੇ ਖਿਲਾਫ ਬਹੁਤ ਸਖਤ ਜਿਹੜਾ ਸੀਗਾ ਉਹ ਇੱਕ ਸਟੈਂਡ ਲਿਆ, ਜਿਹਦੇ ਵਿੱਚ ਪੰਜਾਬ ਦੇ ਦਰਿਆਈ ਪਾਣੀ ਲੁੱਟਣ ਤੋਂ ਲੈ ਕੇ ਪੰਜਾਬ 'ਚ ਸਿੱਖਾਂ ਦਾ ਜਿਹੜਾ ਘਾਣ ਤੇ ਨਰਕਧਾਰੀਆਂ ਤੇ ਹੋਰਾਂ ਦੀ ਸਪੋਰਟ ਜਿਹੜੀ ਆ ਉਹਦੇ ਨਾਲ ਇੱਕ ਇਹੋ ਜਿਹਾ ਮਾਹੌਲ ਤਿਆਰ ਹੋਇਆ ਜਿਹਦੇ ਵਿੱਚ ਬਹੁਤ ਸਾਰੇ ਮੁੱਦੇ ਨਵੇਂ ਉਵੇਂ ਖੜੇ ਹੋ ਗਏ ਜਿਵੇਂ ਅੱਜ ਦੇ ਦੌਰ 'ਚ। ਅੱਜ ਜਦੋਂ ਆਪਾਂ ਦੇਖਦੇ ਹਾਂ ਕਿ ਕਦੇ ਅਮਿਤ ਸ਼ਾਹ ਕਹਿ ਦਿੰਦਾ ਹੈਗਾ ਕਿ ਅਸੀਂ ਤਾਂ ਜੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹ ਪੱਟ ਲੈਣੀ ਆ, ਅਸੀਂ ਉਹ ਕੇਂਦਰ 'ਚ ਲੈ ਜਾਣੀ ਆ, ਬਾਅਦ 'ਚ ਭਾਵੇਂ ਹੁਣ ਮੁੱਕਰ ਗਏ ਆ। ਕਦੇ ਕਹਿ ਦਿੰਦੇ ਆ ਜੀ ਅਸੀਂ BVM ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹ ਅਸੀਂ ਲੈ ਜਾਣਾ, ਕਦੇ ਕਹਿੰਦੇ ਆ ਜੀ ਅਸੀਂ ਰਾਜਧਾਨੀ ਬਣਾ ਕੇ ਦੇਣੀ ਆ ਹਰਿਆਣੇ ਨੂੰ ਚੰਡੀਗੜ੍ਹ 'ਚ, ਉੱਥੇ ਜਗ੍ਹਾ ਦੇਣੀ ਆ। ਉਹ ਇਹ ਜਿਵੇਂ ਅੱਜ ਕੱਲ੍ਹ ਇਸ ਤਰ੍ਹਾਂ ਦੇ ਬਿਆਨ ਆਉਂਦੇ ਆ ਤੇ ਲੋਕਾਂ 'ਚ ਵਿਰੋਧ ਪੈਦਾ ਹੁੰਦਾ, ਉਵੇਂ ਹੀ 1980 81 82 ਦੇ ਦੌਰ ਵਿੱਚ ਕੇਂਦਰ ਤੋਂ ਜਿਹੜੇ ਐਲਾਨ ਹੁੰਦੇ ਸੀ ਉਹਨਾਂ ਕਰਕੇ ਮਾਹੌਲ ਭਖਦਾ ਸੀ, ਪਰ ਲੋਕਾਂ 'ਚ ਅਕਾਲੀ ਦਲ ਦਾ ਜਿਵੇਂ ਅੱਜ ਕੋਈ ਆਧਾਰ ਨਹੀਂ ਹੈਗਾ ਉਵੇਂ ਆਧਾਰ ਨਹੀਂ ਸੀ। ਜਿਵੇਂ ਅੱਜ ਲੋਕਾਂ ਨੂੰ ਅਕਾਲੀਆਂ 'ਚ ਭਰੋਸਾ ਨਹੀਂ ਹੈਗਾ ਉਦੋਂ ਨਹੀਂ ਸੀ। ਖੈਰ ਉਹਨਾਂ ਦਿਨਾਂ ਦੇ ਵਿੱਚ ਇੱਕ ਇਹਨਾਂ ਦੇ ਮੁੱਦਾ ਹੱਥ ਲੱਗ ਗਿਆ। ਜਿਵੇਂ ਹੁਣ ਇਹ ਕਹਿੰਦੇ ਆ ਕਿ ਜੀ ਆਪਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਛਡਾਉਣੇ, ਲੋਕ ਹੱਸਦੇ ਆ ਬਈ ਉਹ ਤਾਂ ਰਿਹਾਈਆਂ ਤੁਹਾਡੀ ਕਰਕੇ ਹੀ ਰੁਕੀਆਂ ਹੋਈਆਂ ਨੇ, ਤੁਸੀਂ ਉਹੀ BJP ਵਾਲਿਆਂ ਨੂੰ ਕਹਿੰਦੇ ਹੁੰਦੇ ਸੀ ਜੇ ਇਹ ਛੱਡਦੇ ਤਾਂ ਸਾਡਾ ਕੰਮ ਖਰਾਬ ਹੋ ਜੂ। ਖੈਰ ਜਿਵੇਂ ਅੱਜ ਇਹ ਡਰਾਮੇ ਕਰਦੇ ਆ ਉਦੋਂ ਇਹਨਾਂ ਦੇ ਮੁੱਦਾ ਹੱਥ ਲੱਗ ਗਿਆ। ਕਪੂਰੀ ਨਹਿਰ ਦਾ ਟੱਕ ਲਾਉਣ ਆਈ ਇੰਦਰਾ ਗਾਂਧੀ ਤੇ ਕਾਮਰੇਡਾਂ ਨਾਲ ਰਲ ਕੇ ਇਹਨਾਂ ਨੇ ਉੱਥੇ ਵਿਰੋਧ ਕਰਨ ਦਾ ਪ੍ਰੋਗਰਾਮ ਬਣਾ ਲਿਆ। ਕਾਮਰੇਡਾਂ ਨੇ ਚਾਰ ਜਦੋਂ ਡਾਂਗਾ ਪੈਂਦੀਆਂ ਦੇਖੀਆਂ ਤਾਂ ਤਿੱਤਰ ਹੋ ਗਏ ਝੰਡੇ ਸੁੱਟ ਕੇ। ਉੱਥੇ ਜਿਹੜੇ ਅਕਾਲੀ ਦਲ ਦੇ ਲੀਡਰ ਸੀਗੇ ਇਹ ਉੱਥੇ ਮੋਰਚਾ ਲਾਈ ਰੱਖਿਆ, ਪਰ ਉਸ ਮੋਰਚੇ ਨੂੰ ਕੋਈ ਬਹੁਤੀ ਹਮਾਇਤ ਲੋਕਾਂ ਵੱਲੋਂ ਮਿਲ ਨਹੀਂ ਸੀ ਰਹੀ। ਜਿਵੇਂ ਹੁਣ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੇ ਮੋਰਚੇ ਜਦੋਂ ਇਹ ਲਾਉਂਦੇ ਆ ਜਾਂ ਕੋਈ ਪ੍ਰੋਗਰਾਮ ਕਰਦੇ ਆ ਲੋਕ ਇਹਨਾਂ ਦੀ ਸਪੋਰਟ ਨਹੀਂ ਕਰਦੇ। ਆ ਪਿਛਲੇ ਤੁਸੀਂ ਦੇਖਿਆ ਹੀ ਆ ਕਿਵੇਂ ਸੁਖਬੀਰ ਬਾਦਲ ਲੱਗਿਆ ਹੋਇਆ ਸੀਗਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ, ਉਹ ਗਾਣਾ ਗਾਈ ਜਾਂਦਾ ਸੀ। ਤੇ ਉਦੋਂ ਪਹਿਲਾਂ ਇਹਨਾਂ ਨੇ ਯੂਥ ਵਿੰਗ ਵਾਲਿਆਂ ਨੂੰ ਕਿਹਾ ਵੀ ਟਰੈਕਟਰਾਂ ਦੇ ਉੱਤੇ ਗੇੜਾ ਕੱਢੋ, ਗਾਣੇ ਲਾਓ ਸਿੱਧੂ ਮੂਸੇ ਵਾਲੇ ਦਾ, ਬਈ ਜਿਹੜਾ ਉਹਦਾ ਗਾਣਾ ਬੈਨ ਕੀਤਾ SYL ਵੀ ਉਹ ਤੁਸੀਂ ਲਾ ਕੇ ਗੇੜਾ ਕੱਢਣਾ। ਸੋ ਜਿਵੇਂ ਹੁਣ ਇਹ ਟਟਵੈਰ ਜੇ ਕਰਦੇ ਆ ਉਦੋਂ ਵੱਡਾ ਬਾਦਲ ਕਰਦਾ ਹੁੰਦਾ ਸੀਗਾ, ਹੁਣ ਆਪਣੇ ਕੋਲੇ ਨਵੇਂ ਕਲਾਕਾਰ ਆ ਗਏ ਨੇ, ਅਸਲੀ ਡਰਾਮਿਆਂ ਵਾਲੇ ਨਕਲੀ ਕਲਾਕਾਰ ਜਿਹੜੇ ਨੇ। ਇਹਨਾਂ ਨੇ 1980 81 ਚ ਜਿਹੜਾ ਮਾਹੌਲ ਸੀਗਾ ਉਹ ਅੱਜ ਫੇਰ ਉਵੇਂ ਦਾ ਬਣਾਉਣ ਨੂੰ ਫਿਰਦੇ ਆ, ਪਰ ਅਜੇ ਵੀ ਨਹੀਂ ਇਹਨਾਂ ਦੇ ਪੈਰ ਲੱਗ ਰਹੇ, ਉਦੋਂ ਵੀ ਨਹੀਂ ਸੀ ਲੱਗੇ। ਖੈਰ ਉਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਘਟਨਾ ਵਾਪਰ ਗਈ ਕਿ ਸਿੱਖ ਨੌਜਵਾਨਾਂ ਦੇ ਉੱਤੇ ਧੜਾ ਧੜ ਤਸ਼ੱਦਦ ਹੋਣ ਲੱਗ ਗਿਆ। ਕੇਂਦਰ ਦੀ ਸਰਕਾਰ ਨੇ, ਪੰਜਾਬ ਦੀ ਸਰਕਾਰ ਨੇ ਇੰਨਾ ਜ਼ੁਲਮ ਕੀਤਾ ਕਿ ਬਹੁਤ ਲੋਕਾਂ ਨੂੰ ਇਹਦਾ ਸ਼ਿਕਾਰ ਬਣਨਾ ਪਿਆ। ਜਦੋਂ ਵੀ ਕੋਈ ਨਰਕਧਾਰੀਏ ਨੂੰ ਜਾਂ ਕਿਸੇ ਹੋਰ ਨੂੰ ਮਾੜੀ ਚੰਗੀ ਗੱਲ ਵਾਪਰ ਜਾਂਦੀ ਸੀ, ਜਿਵੇਂ ਹੁਣ ਜਿਵੇਂ ਬਾਦਲ ਦੇ ਰਾਜ ਵਿੱਚ ਸੀਗਾ ਨਾ ਕਿ ਭੰਗੀ ਦਾਸ ਸਰਸੇ ਵਾਲਿਆਂ ਦਾ ਜਿਹਦਾ ਜਾ ਕੇ ਮਰਜ਼ੀ ਨਾਂ ਲੈ ਦੇਵੇ ਉਹਨੂੰ ਚੱਕ ਕੇ ਲੈ ਜਾਂਦੀ ਸੀ ਪੁਲਿਸ। ਤੇ ਕਈ ਵਿਚਾਰਿਆਂ ਨੇ ਕਹਿਣਾ ਜੀ ਅਸੀਂ ਅਕਾਲੀ ਦਲ ਨਾਲ, ਅਕਾਲੀ ਦਲ ਦੀ ਸਰਕਾਰ ਆ, ਉਹ ਕਹਿੰਦੇ ਸੀ ਤੁਹਾਡੇ ਬਾਦਲ ਸਾਹਿਬ ਦਾ ਉੱਪਰੋਂ ਹੁਕਮ ਆਇਆ ਹੋਇਆ ਵੀ ਸਰਸੇ ਵਾਲਿਆਂ ਦੀ ਸੁਣਵਾਈ ਹੋਣੀ ਆ, ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀ, ਅਸੀਂ ਤੁਹਾਡੀ ਜ਼ਮਾਨਤ ਹੋਣ ਦੇ ਦਿਆਂਗੇ ਪਰ ਪਰਚਾ ਤਾਂ ਦਰਜ ਅਸੀਂ ਕਰਾਉਣਾ ਹੀ, ਪਰਚਾ ਤਾਂ ਦਰਜ ਹੋਣਾ ਹੀ ਆ, ਜੇਲ੍ਹ ਤੁਹਾਨੂੰ ਜਾਣਾ ਹੀ ਪੈਣਾ।
बड़े नौजवानां ने, बड़े लोकां ने उदों जुल्म झल्लिया, अज झल्लिया। सो इस माहौल दे विच ਜਿਹੜਾ ਕੁਛ ਵਾਪਰ ਰਿਹਾ ਸੀ ਉਹਦੇ ਖਿਲਾਫ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਤੇ ਜਨਰਲ ਸਕੱਤਰ ਹੁੰਦੇ ਸੀ ਭਾਈ ਹਰਮਿੰਦਰ ਸਿੰਘ ਸੰਧੂ ਤੇ ਹੋਰ ਸਿੱਖ ਜਿਹੜੇ ਸੀਗੇ ਨੌਜਵਾਨ ਉਹ ਵਿਰੋਧ ਕਰਦੇ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਵੀ ਉਹਦਾ ਵਿਰੋਧ ਕਰਦੇ ਸੀ। ਉਹਨਾਂ ਦਿਨਾਂ ਦੇ ਵਿੱਚ ਭਾਈ ਤਲਵਿੰਦਰ ਸਿੰਘ ਪਰਮਾਰ ਜਿਹੜੇ ਤਲਵਿੰਦਰ ਸਿੰਘ ਬੱਬਰ ਖਾਲਸਾ ਦੇ ਨਾਂ ਤੇ ਬਾਅਦ ਚ ਮਸ਼ਹੂਰ ਹੋਏ ਉਹ ਵੀ ਸਰਗਰਮ ਸੀਗੇ। ਦਲ ਖਾਲਸਾ ਜਥੇਬੰਦੀ ਪੂਰੀ ਸਰਗਰਮ ਸੀ। ਸੋ ਆਪੋ ਆਪਣੇ ਢੰਗ ਤਰੀਕਿਆਂ ਨਾਲ ਕੌਮ ਦੀ ਗੱਲ ਕਰਦੇ ਸੀਗੇ। ਇਹਨਾਂ ਸਾਰਿਆਂ ਦੇ ਕੋਲ ਆਧਾਰ ਭਾਵੇਂ ਸੀਮਿਤ ਸੀ ਪਰ ਸਾਰਿਆਂ ਦੀ ਗੱਲ ਬੜੀ ਵੱਡੀ ਸੀ। ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਖਾੜਕੂ ਲਹਿਰ ਡਿੱਗਣ ਤੋਂ ਬਾਅਦ ਜਦੋਂ ਅਸੀਂ ਸਰਗਰਮੀਆਂ ਸ਼ੁਰੂ ਕੀਤੀਆਂ ਤਾਂ ਇੱਕ ਦਲ ਖਾਲਸਾ ਦਾ ਸਮਾਗਮ ਸੀ ਜਿਹਦੇ ਵਿੱਚ ਕੁੱਲ ਮਿਲਾ ਕੇ ਮਸਾ 100 ਤੋਂ ਘੱਟ ਬੰਦੇ ਸੀਗੇ। ਜੇ ਆਪਾਂ ਜਿਹੜੇ ਉੱਥੇ ਕੋਲੇ ਕੀਰਤਨ ਕਰਨ ਆਏ ਦੇਗ ਵੰਡਣ ਵਾਲੇ ਸਿੰਘਾਂ ਦੀ ਵੀ ਗਿਣਤੀ ਕਰ ਲਈਏ 100 ਕੁ ਬੰਦਾ ਸੀ। ਉੱਥੇ ਮੀਡੀਆ ਵਾਲੇ ਆਪਸ ਵਿੱਚ ਗੱਲ ਕਰਨ ਲੱਗੇ ਤੇ ਉਹ ਬਾਅਦ ਸਾਨੂੰ ਦੱਸਿਆ ਜਿਵੇਂ ਉਹਨਾਂ ਨੇ ਉਹ ਕਹਿੰਦੇ ਇੱਕ ਹਿੰਦੂ ਕੱਟੜਪੰਥੀ ਅਖਬਾਰਾਂ ਦੇ ਵਿੱਚ ਪੱਤਰਕਾਰ ਸੀਗਾ ਉਹਨੂੰ ਅਸੀਂ ਮੋਢਾ ਜਿਹਾ ਮਾਰ ਕੇ ਆਪਣੇ ਸਿੱਖ ਪੱਤਰਕਾਰ ਨੇ ਕਿਹਾ ਬਈ ਇਹਨਾਂ ਦੇ ਕੋਲੇ ਬੰਦੇ ਬੁੱਧੇ ਤਾਂ ਕੋਈ ਨਹੀਂ ਦਲ ਖਾਲਸਾ ਵਾਲੇ ਕੋਲੇ ਐਵੇਂ 100 ਬੰਦਾ ਲੈ ਕੇ ਇੱਥੇ ਬੈਠ ਗਏ ਆ ਗੱਲਾਂ ਇਹ ਕਿੱਡੀਆਂ ਕਰਦੇ ਆ। ਤਾਂ ਉਸ ਹਿੰਦੂ ਕੱਟੜਪੰਥੀ ਦਾ ਜਵਾਬ ਇਹੀ ਸੀ ਵੀ ਇਹੋ ਜਿਹੀਆਂ ਧਿਰਾਂ ਧੜਿਆਂ ਕੋਲੇ ਬੰਦਿਆਂ ਦੀ ਗਿਣਤੀ ਨਹੀਂ ਇਹਨਾਂ ਦੀ ਗੱਲ ਦੇਖੋ ਇਹ ਬੋਲਦੇ ਕਿੱਥੋਂ ਇਹਨਾਂ ਦੀ ਡਿਟਰਮੀਨੇਸ਼ਨ ਦੀ ਡੈਡੀਕੇਸ਼ਨ ਕਮਿਟਮੈਂਟ ਦੇਖੋ। ਸੋ ਜਿਹੜੀ ਕਮਿਟਮੈਂਟ ਸੀ ਉਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਦਮਦਮੀ ਟਕਸਾਲ ਦੇ ਸਿੰਘਾਂ ਕੋਲੇ ਜਾਂ ਫੈਡਰੇਸ਼ਨ ਵਾਲਿਆਂ ਕੋਲੇ ਦਲ ਖਾਲਸਾ ਵਾਲਿਆਂ ਕੋਲੇ ਜਾਂ ਭਾਈ ਤਲਵਿੰਦਰ ਸਿੰਘ ਬੱਬਰਾਂ ਕੋਲੇ ਉਹ ਉਦੋਂ ਅਕਾਲੀ ਦਲ ਨੂੰ ਬਿਪਤਾ ਪਾਈ ਫਿਰਦੀ ਸੀ ਕਿ ਇਹ ਬੰਦੇ ਸਾਡੇ ਨਾਲੋਂ ਕਿਤੇ ਵੱਧ ਪੰਥ ਵਿੱਚ ਯਕੀਨ ਭਰੋਸਾ ਜਿਹੜਾ ਹੈਗਾ ਵਿਸ਼ਵਾਸ ਆ ਉਹ ਖੱਟ ਰਹੇ ਨੇ। ਜਿਵੇਂ ਹੁਣ ਬਰਗਾੜੀ ਮੋਰਚਾ ਲੱਗਿਆ ਉਦੋਂ ਸੰਗਤਾਂ ਦਾ ਭਰੋਸਾ ਬਰਗਾੜੀ ਮੋਰਚੇ ਵੱਲ ਇੰਨਾ ਸੀ ਕਿ ਕਾਂਗਰਸ ਨੇ ਤੇ ਬਾਦਲ ਦਲ ਨੇ ਬਰਾਬਰ ਪ੍ਰੋਗਰਾਮ ਰੱਖੇ ਹੋਏ ਸੀਗੇ ਪਰ ਕੱਖ ਨਹੀਂ ਇਹਨਾਂ ਦੇ ਪੱਲੇ ਪਿਆ। ਸਾਰੀ ਦੀ ਸਾਰੀ ਸੰਗਤ ਜਿਹੜੀ ਸੀਗੀ ਬਰਗਾੜੀ ਪਹੁੰਚੀ ਸੀ। ਇੱਥੋਂ ਤੱਕ ਕਿ ਬਹੁਤ ਸਾਰੇ ਪਿੰਡਾਂ ਚੋਂ ਗੱਡੀਆਂ ਬਾਦਲ ਦੀ ਰੈਲੀ ਵਾਸਤੇ ਜਾਂ ਕਾਂਗਰਸ ਦੀ ਰੈਲੀ ਵਾਸਤੇ ਤੁਰੀਆਂ ਪਰ ਪਹੁੰਚੀਆਂ ਉਦੋਂ ਬਰਗਾੜੀ ਸੀ। ਇਵੇਂ ਹੀ ਜਿਵੇਂ ਅੱਜ ਬਹਿਬਲ ਕਲਾਂ ਦੇ ਵਿੱਚ ਭਾਈ ਸੁਖਰਾਜ ਸਿੰਘ ਮੋਰਚਾ ਲਾਈ ਬੈਠਾ ਉਹਨੂੰ ਸੰਗਤਾਂ ਚ ਹਮਾਇਤ ਮਿਲ ਰਹੀ ਹੈ। ਉਸ ਭਾਈ ਸੁਖਰਾਜ ਸਿੰਘ ਵਾਲੇ ਮੋਰਚੇ ਦੀ ਖਬਰ ਚਾਹੇ ਅਖਬਾਰਾਂ ਦੇ ਫਰੰਟ ਪੇਜ ਤੇ ਨਾ ਲੱਗਦੀ ਹੋਵੇ ਚਾਹੇ ਉਹਦੀ ਚਰਚਾ ਬਹੁਤ ਵੱਡੇ ਪੱਧਰ ਤੇ ਨਾ ਹੁੰਦੀ ਹੋਵੇ ਕਿ ਬਹਿਬਲ ਕਲਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਜਿਹੜਾ ਹੈ ਉਹ ਬਰਗਾੜੀ ਤੇ ਬਹਿਬਲ ਕਲਾਂ ਦੇ ਇਨਸਾਫ ਲਈ ਡਟਿਆ ਬੈਠਾ ਪਰ ਇਹਨਾਂ ਨੂੰ ਮਿਰਚਾਂ ਬੜੀਆਂ ਲੱਗਦੀਆਂ ਰਹੀਆਂ ਕਿ ਇਹ ਇਸ ਗੱਲ ਦੇ ਬਹਾਨੇ ਬਾਦਲ ਦਲ ਨੂੰ ਔਖਾ ਲੱਗਦਾ ਕਿ ਸਾਡੀ ਕਰਤੂਤ ਚੇਤੇ ਆਉਂਦੀ ਆ ਲੋਕਾਂ ਨੂੰ। ਖੈਰ ਜਿਹੜਾ ਮਾਹੌਲ ਅੱਜ ਉਹੀ ਉਦੋਂ ਸੀਗਾ। ਇਹਨਾਂ ਨੂੰ ਕਪੂਰੀ ਨਹਿਰ ਵਾਲਾ ਮੋਰਚਾ ਵੀ ਮਿਲ ਗਿਆ ਪਰ ਉਹਦੇ ਵਿੱਚ ਵੀ ਇਹਨਾਂ ਦਾ ਕੋਈ ਕੁਝ ਬਣ ਨਹੀਂ ਸੀ ਰਿਹਾ। ਤਾਂ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੇ ਲੋਕਾਂ ਨੂੰ ਚੱਕ ਕੇ ਪੁਲਿਸ ਜਿਹੜੀ ਸੀ ਤਸੀਹੇ ਦੇ ਰਹੀ ਸੀ ਜਿਨ੍ਹਾਂ ਵਿੱਚੋਂ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਤਾਂ ਕੁੱਟ ਕੇ ਇਹਨਾਂ ਨੇ ਮਾਰ ਹੀ ਦਿੱਤਾ, ਕਤਲ ਕਰ ਦਿੱਤਾ, ਸ਼ਹੀਦ ਕਰ ਦਿੱਤਾ। ਭਾਈ ਕੁਲਵੰਤ ਸਿੰਘ ਨਾਗੋਕੇ ਦੀ ਸ਼ਹੀਦੀ ਜਿਹੜੀ ਆ ਉਹ ਇਸ ਗੱਲ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ ਕਿ ਹੁਣ ਤਾਂ ਝੂਠੇ ਮੁਕਾਬਲਿਆਂ 'ਚ ਮਾਰਨ ਲੱਗ ਪਏ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਨਾ ਪਿਆ ਸੀ ਪਰ ਭਾਈ ਨਾਗੋਕਿਆਂ ਵਾਲੀ ਗੱਲ ਬੜੀ ਕਸੂਤੀ ਹੋ ਗਈ। ਉਸ ਤੋਂ ਥੋੜੇ ਸਮਾਂ ਬਾਅਦ ਹੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਇੱਥੇ ਇੱਕ ਕੇਸ ਦੀ ਪੈਰਵਾਈ ਕਰਨ ਆਇਆ ਅੰਮ੍ਰਿਤਸਰ ਦੇ ਵਿੱਚ ਗ੍ਰਿਫਤਾਰ ਕਰ ਲਿਆ ਬਾਬਾ 1800 ਹੁਣ ਕਿਉਂਕਿ 2-3 ਦਿਨ ਪਹਿਲਾਂ ਸੰਤ ਭਿੰਡਰਾਂ ਵਾਲਿਆਂ ਦੇ ਕੋਲੋਂ ਮਹਿਤਾ ਚੌਂਕ ਤੋਂ ਕੁਛ ਸਿੰਘ ਜਿਹੜੇ ਸੀਗੇ ਉਹਨਾਂ ਨੂੰ ਛੱਡਣ ਲਈ ਇੱਕ ਜੀਪ ਜਿਹੜੀ ਸੀ ਭੇਜੀ ਸੀਗੀ ਜਿਹੜੇ ਕਿ ਉਹਨਾਂ ਨੂੰ ਬਿਆਸ ਵਾਲੇ ਨਾਕੇ ਦੇ ਉੱਤੇ ਜਿਹੜਾ ਇਕਬਾਲ ਸਿੰਘ ਲਾਲਪੁਰਾ ਇਸ ਟਾਈਮ ਘੱਟ ਗਿਣਤੀ ਕਮਿਸ਼ਨ ਦਾ ਕੁਛ ਬਣਿਆ ਹੋਇਆ ਤੇ ਇਹ ਬੀਜੇਪੀ ਨਾਲ ਆ ਹੁਣ ਇਹ ਉਦੋਂ ਉੱਥੇ ਅਫਸਰ ਸੀਗਾ ਪੁਲਿਸ ਅਧਿਕਾਰੀ ਸੀਗਾ ਇਹਨੇ ਉਹ ਜੀਪ ਰੋਕੀ ਤੇ ਉਹਨਾਂ ਤੇ ਮੁਕੱਦਮਾ ਜਿਹੜਾ ਸੀਗਾ ਪਿਸਤੌਲ ਦਾ ਝੂਠਾ ਬਣਾਤਾ। ਉਹ ਜਿਹੜੇ ਜੀਪ ਵਾਲੇ ਨੌਜਵਾਨ ਸਿੰਘ ਸੀਗੇ ਜਿਹੜੇ ਆਪਣੇ ਟਕਸਾਲ ਨਾਲ ਸੰਬੰਧਿਤ ਸਿੰਘ ਸੀਗੇ ਉਹਨਾਂ ਦੀ ਪੈਰਵਾਈ ਲਈ ਜਦੋਂ ਬਾਬਾ 1800 ਭਾਈ ਅਮਰੀਕ ਸਿੰਘ ਹੋਣੀ ਆਏ ਤਾਂ ਉਹਨਾਂ ਨੂੰ ਫੜ ਕੇ ਇੱਥੇ ਅੰਮ੍ਰਿਤਸਰ ਇਹਨਾਂ ਨੇ ਕਤਲਾਂ ਦੇ ਕੇਸ ਵਿੱਚ ਉਲਝਾਤਾ। ਤਾਂ ਉਸ ਮੌਕੇ ਸਾਫ਼ ਤੌਰ ਦੇ ਉੱਤੇ ਇਹ ਗੱਲ ਮਨ ਵਿੱਚ ਆਈ ਕਿ ਕਿਤੇ ਭਾਈ ਕੁਲਵੰਤ ਸਿੰਘ ਨਾਗੋਕੇ ਵਾਂਗ ਝੂਠਾ ਮੁਕਾਬਲਾ ਬਣਾ ਕੇ ਇਹਨਾਂ ਨੂੰ ਸ਼ਹੀਦ ਨਾ ਕਰ ਦਿੱਤਾ ਜਾਵੇ ਇਹਨਾਂ ਤੇ ਤਸ਼ੱਦਦ ਕਰਕੇ ਬਾਅਦ ਚ ਕਹਿ ਦੇਣ ਕਿ ਜੇ ਭੱਜਣ ਲੱਗੇ ਸੀ ਜਾਂ ਕੋਈ ਕਹਾਣੀ ਘੜ ਦੇਣਗੇ। ਸੋ ਉਸ ਮੌਕੇ ਸੰਤ ਭਿੰਡਰਾਂ ਵਾਲਿਆਂ ਨੇ ਇੱਥੇ ਮੋਰਚਾ ਲਾ ਉਹ ਮੋਰਚਾ ਪੂਰਾ ਭਖਿਆ ਹੋਇਆ ਸੀ। ਸੰਗਤਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਸੀ ਤੇ ਜਿਹੜਾ ਅਕਾਲੀ ਦਲ ਦਾ ਮੋਰਚਾ ਲੱਗਿਆ ਸੀ ਉੱਥੇ ਉਹ ਕੋਈ ਅਸਰ ਨਹੀਂ ਸੀ ਦਿਖਾ ਰਿਹਾ। ਸੋ ਇਸ ਕਰਕੇ ਇੱਥੇ
ਅਕਾਲੀ ਦਲ ਨੂੰ ਲੱਗਿਆ ਕਿ ਆਪਾਂ ਇਹਨਾਂ ਦੇ ਨਾਲ ਰਲ ਜੀ। ਸੋ ਸੰਤ ਭਿੰਡਰਾਂ ਵਾਲਿਆਂ ਦੇ ਮੋਰਚੇ ਦੇ ਨਾਲ ਆਪਦਾ ਮੋਰਚਾ ਜਿਹੜਾ ਸੀਗਾ ਉਹ ਇਕੱਠਾ ਕਰਕੇ ਉਹਦੇ ਲਈ ਐਲਾਨ ਕੀਤਾ ਕਿ ਆਪਾਂ ਜੀ 26 ਜਿਹੜੀ ਤਰੀਕ ਆ 26 ਜੁਲਾਈ ਉਦਣ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਚ ਇਕੱਠੇ ਹੋਣਾ। ਸੰਤ ਜਰਨੈਲ ਸਿੰਘ ਜੀ ਨੂੰ ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਸਾਨੂੰ ਮੌਕਾ ਦਿਓ ਤੇ ਅਸੀਂ ਕੋਈ ਉਧਰ ਚੱਜ ਹੱਲ ਦੀ ਗੱਲ ਸ਼ਾਇਦ ਸੋਚ ਲਈਏ। ਸੋ ਸੰਤਾਂ ਨੇ ਹਾਮੀ ਭਰਤੀ। ਸੋ ਜਦੋਂ ਇਹ ਜਨਰਲ ਇਜਲਾਸ ਅਕਾਲੀ ਦਲ ਦਾ ਹੋਇਆ ਇਹਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਿਹੜੀ ਸੰਤ ਭਿੰਡਰਾਂ ਵਾਲਿਆਂ ਨਾਲ ਗੱਲਬਾਤ ਕੀਤੀ ਸੀਗੀ ਉਹਦੇ ਆਧਾਰ ਦੇ ਉੱਤੇ ਇਹਨਾਂ ਨੇ ਕਹਿਤਾ ਕਿ ਆਪਾਂ ਜੀ ਹੁਣ ਮੋਰਚਾ ਇੱਕ ਕਰਨਾ। ਤੋਂ ਇਕੱਠਾ ਮੋਰਚਾ ਜਿਹੜਾ ਸੀਗਾ ਉਹ ਫਿਰ 4 ਅਗਸਤ ਤੋਂ ਲਾਉਣ ਦਾ ਪ੍ਰੋਗਰਾਮ ਬਣ ਗਿਆ, ਜਿਹਦੇ ਵਿੱਚ ਸਾਰੇ ਜਿਹੜੇ ਪਹਿਲੋਂ ਮੋਰਚੇ ਦੀਆਂ ਮੰਗਾਂ ਸੀਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹ ਅਕਾਲੀ ਦਲ ਦੀ ਉੱਥੇ ਮੋਰਚਾ ਲਾਈ ਬੈਠੇ ਸੀ ਪਰ ਉਹਨਾਂ ਨੂੰ ਕੋਈ ਸਪੋਰਟ ਨਹੀਂ ਸੀ ਮਿਲ ਰਹੀ, ਉਹ ਫਿਰ ਮੰਗਾਂ ਵੀ ਇਸ ਮੋਰਚੇ ਦਾ ਹਿੱਸਾ ਬਣ ਗਈਆਂ। ਸੰਤ ਭਿੰਡਰਾਂ ਵਾਲਿਆਂ ਦਾ ਮੋਰਚਾ ਜਿਹੜਾ ਸੀ ਉਹ ਸਿੱਖ ਨੌਜਵਾਨਾਂ ਤੇ ਤਸ਼ੱਦਦ ਤੇ ਭਾਈ ਅਮਰੀਕ ਸਿੰਘ ਤੇ ਬਾਬਾ 1800 ਤੱਕ ਸੀ, ਪਰ ਬਾਕੀ ਗੱਲਾਂ ਸਾਰੀਆਂ ਜਿਹੜੀਆਂ ਸੀਗੀਆਂ ਉਹ ਫਿਰ ਅਕਾਲੀ ਦਲ ਦੇ ਮੋਰਚੇ ਦੀਆਂ ਆ ਗਈਆਂ ਤੇ ਅਰਦਾਸ ਕੀਤੀ ਗਈ ਔਰ ਇੱਥੇ ਜਿਹੜੇ ਮਤੇ ਪਾਸ ਕੀਤੇ ਗਏ। ਪਹਿਲਾ ਇਹ ਸੀ ਕਿ ਕਪੂਰੀ ਪਿੰਡ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿਹੜਾ ਮੋਰਚਾ ਅਕਾਲੀ ਦਲ ਲਾਈ ਬੈਠਾ ਨਹਿਰ ਰੋਕੂ ਮੋਰਚਾ, ਉਹਦੀ ਜਗ੍ਹਾ ਹੁਣ ਅੰਮ੍ਰਿਤਸਰ ਬਦਲ ਕੇ ਕਰ ਲਈ ਜਾਊਗੀ। ਨਹਿਰ ਰੋਕੂ ਮੋਰਚੇ ਦਾ ਨਾਂ ਬਦਲ ਕੇ ਹੁਣ ਧਰਮ ਯੁੱਧ ਮੋਰਚਾ ਰੱਖਿਆ ਜਾਊਗਾ। ਅਕਾਲੀ ਦਲ ਦਾ 45 ਮੰਗਾਂ ਦਾ ਚਾਰਟਰ ਉਸੇ ਤਰ੍ਹਾਂ ਕਾਇਮ ਰਹੂਗਾ। ਭਿੰਡਰਾਂ ਵਾਲੇ ਸੰਤਾਂ ਵੱਲੋਂ ਲਾਏ ਗਏ ਮੋਰਚੇ ਦੀ ਮੁੱਖ ਮੰਗ ਕਿ ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਤੇ ਹੋਰ ਨਿਰਦੋਸ਼ ਫੜੇ ਗਏ ਸਿੰਘਾਂ ਨੂੰ ਰਿਹਾ ਕਰਾਉਣਾ ਹੈ, ਇਹ ਧਰਮ ਯੁੱਧ ਮੋਰਚੇ 'ਚ ਸ਼ਾਮਲ ਹੋਊਗੀ। ਇਹ ਮੰਗ ਭਿੰਡਰਾਂ ਵਾਲੇ ਸੰਤਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣਾ ਮੋਰਚਾ ਖਤਮ ਕਰਕੇ ਅਕਾਲੀ ਦਲ ਦੇ ਮੋਰਚੇ ਵਿੱਚ ਸ਼ਾਮਲ ਹੋ ਜਾਣ। ਅਪੀਲ ਕੀਤੀ ਗਈ ਕਿ ਸਾਰੇ ਸਿੱਖ ਵੱਖੋ ਵੱਖਰੇ ਮੋਰਚੇ ਚਲਾਉਣ ਦੀ ਥਾਂ ਇਸ ਧਰਮ ਯੁੱਧ ਮੋਰਚੇ 'ਚ ਸ਼ਾਮਲ ਹੋ ਕੇ ਏਕਤਾ ਦਾ ਸਬੂਤ ਦੇਣ। ਤੇ ਅਗਲਾ ਸੀ ਕਿ ਧਰਮ ਯੁੱਧ ਮੋਰਚਾ 4 ਅਗਸਤ 1982 ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਜਾਊਗਾ। ਸੋ ਇਹ ਜਿਹੜਾ ਪਹਿਲਾ ਜਾਊਗਾ ਜਥਾ ਉਹਦਾ ਇਹ ਐਲਾਨ ਕੀਤਾ ਗਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ 4 ਅਗਸਤ ਨੂੰ ਜਥੇ ਦੀ ਅਗਵਾਈ ਜਿਹੜੀ ਆ ਉਹ ਕਰਨਗੇ। ਸੋ 4 ਅਗਸਤ ਨੂੰ ਇਹ ਜਿਹੜਾ ਮੋਰਚਾ ਸੀਗਾ ਉਹ ਸ਼ੁਰੂ ਕੀਤਾ ਗਿਆ ਤੇ ਬਾਦਲ ਸਾਹਿਬ ਜਿਹੜੇ ਨੇ ਉਹ ਸਭ ਤੋਂ ਪਹਿਲਾ ਜਥਾ ਜਿਹੜਾ 5100 ਸਿੰਘਾਂ ਦਾ ਸੀਗਾ ਉਹ ਲੈ ਕੇ ਜੇਲ੍ਹ ਗਏ ਨੇ। ਤੇ ਉਸ ਦਿਨ ਤੋਂ ਅੱਜ ਤੱਕ ਜੋ ਕੁਝ ਵਾਪਰਿਆ ਅੱਜ ਬਾਦਲ ਨੂੰ ਪੁੱਛੋ ਵੀ ਉਹ ਚੇਤੇ ਆ। ਇੱਥੇ ਆਪਾਂ ਨੂੰ ਚੇਤੇ ਕਰਨ ਦੀ ਲੋੜ ਹੈ ਕਿ ਜਦੋਂ 1984 ਦਾ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਉਦੋਂ ਬਾਦਲ ਸਾਹਿਬ ਇਸ ਹਮਲੇ ਮੌਕੇ ਇੱਥੇ ਆ ਕੇ ਅਗਵਾਈ ਕਰਨ ਦੀ ਬਜਾਏ ਜਾਂ ਇਸ ਗੱਲ ਤੋਂ ਬਚ ਕੇ ਬੈਠੇ ਰਹੇ ਘਰੇ ਆਪਦਾ, ਬਾਅਦ ਵਿੱਚ ਜਾ ਕੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਤੀ। ਅੱਜ ਤੱਕ ਲੋਕਾਂ ਨੂੰ ਇਹ ਗੱਲ ਨਹੀਂ ਲੱਭੀ ਕਿ ਚੱਪੇ ਚੱਪੇ ਤੇ ਮਿਲਟਰੀ ਲੱਗੀ ਹੋਈ ਸੀ, ਹਿੱਲਣ ਕਿਸੇ ਨੂੰ ਦਿੰਦੇ ਨਹੀਂ ਸੀ। ਉਹ ਤਾਂ ਲੀਡਰਾਂ ਨੂੰ ਲੱਭਦੇ ਫਿਰਦੇ ਸੀ ਅੰਦਰ ਦੇਣ ਲਈ ਜਾਂ ਕੁਝ ਹੋਰ ਕਰਨ ਲਈ। ਇਹ ਚੰਡੀਗੜ੍ਹ ਕਿਵੇਂ ਪਹੁੰਚ ਗਿਆ ਆਪਦੇ ਪਿੰਡੋਂ, ਜਦੋਂ ਕਿ ਸਭ ਨੂੰ ਪਤਾ ਕਿ ਇਹ ਤਾਂ ਉਦੋਂ ਵਿਆਹ ਸ਼ਾਦੀਆਂ ਖੁਸ਼ੀਆਂ ਗਮੀਆਂ ਸੰਗਰਖੇੜੀ ਪਿੰਡ ਦੇ ਵਿੱਚ ਕਿਸੇ ਸ਼ਗਨ ਪਿਆ ਕਿਸੇ ਲੀਡਰ ਦਾ ਮੁੰਡੇ ਦਾ, ਉੱਥੇ ਬੈਠਾ ਸੀ। ਉਹ ਚੰਡੀਗੜ੍ਹ ਜਾ ਕੇ ਅਨਾਉਂਸ ਇਹ ਕੀਤਾ ਕਿ ਜੀ ਫੌਜ ਆ ਜਿਹੜੀ ਸਿੱਖ ਫੌਜੀ ਉਹ ਬਗਾਵਤ ਕਰ ਦੇਣ, ਐ ਹੋ ਗਿਆ ਉਹ ਹੋ ਗਿਆ, ਕਾਫੀ ਗੱਲਾਂ ਕੀਤੀਆਂ ਜਿਹਦੀ ਕਰਕੇ ਇੱਕ ਪਰਚਾ ਜਿਹੜਾ ਸੀਗਾ ਸਰਕਾਰ ਨੇ ਦੇ ਕੇ ਉਹ ਇਹਨੂੰ ਅੰਦਰ ਕਰਤਾ। ਉਹ ਵੀ ਮਿਲੀ ਭੁਗਤੀ ਲੱਗਦੀ ਆ। ਉਹਨਾਂ ਨੇ ਕਿਹਾ ਹੋਣਾ ਕਿ ਤੁਸੀਂ ਕੋਈ ਤੱਤਾ ਜਿਹਾ ਬਿਆਨ ਦੇ ਦਿਓ ਅਸੀਂ ਤੁਹਾਨੂੰ ਫੜ ਕੇ ਅੰਦਰ ਕਰ ਦਿੰਦੇ ਆ, ਬਾਹਰ ਜੇ ਰਹੇ ਤਾਂ ਤੁਹਾਨੂੰ ਲੋਕਾਂ ਨੇ ਕਹਿਣਾ ਇਹ ਗਦਾਰ ਨੇ। ਸੋ ਉਦੋਂ ਇਹਨਾਂ ਦੀ ਲੋੜ ਸੀ। ਸੋ ਅੰਦਰ ਜਾਣ ਤੋਂ ਬਾਅਦ ਵਿੱਚ ਇਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਆਪਦੀ ਜਾਨ ਬਚੀ ਰਵੇ। ਤੇ ਬਾਹਰ ਆ ਕੇ ਜੇਲ੍ਹ ਤੋਂ ਇਹਨਾਂ ਨੇ ਤੁਹਾਡੇ ਸਾਹਮਣੇ ਆ ਕਿ ਖਾਲਿਸਤਾਨ ਦੀ ਹਮਾਇਤ ਵਿੱਚ, ਖਾੜਕੂ ਸਿੰਘਾਂ ਦੀ ਹਮਾਇਤ ਵਿੱਚ ਬਿਆਨ ਦਿੱਤੇ। ਅੱਜ ਉਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਆ ਕਿ ਅਸਲ ਵਿੱਚ ਇਹਨਾਂ ਨੇ ਉਹ ਇੱਕ ਵਕਤ ਲੰਘਾਇਆ ਸੀ। ਇਹਦੀ ਕੋਈ ਡੈਡੀਕੇਸ਼ਨ ਜਾਂ ਕਮਿਟਮੈਂਟ ਜਿਹੜੀ ਸੀ ਉਹ ਲਹਿਰ ਨਾਲ ਬਿਲਕੁਲ ਨਹੀਂ ਸੀ। ਇਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਇਹ ਸੀਗਾ ਕਿ ਆਪਾਂ ਸੱਤਾ ਜਿਹੜੀ ਹੈਗੀ ਉਹ ਹਾਸਲ ਕਰਨੀ। ਸੋ ਜਦੋਂ ਖਾਲਿਸਤਾਨ ਦਾ ਸੰਘਰਸ਼ ਸਿਖਰਾਂ ਛੂਹ ਰਿਹਾ ਸੀ ਉਸ ਟਾਈਮ ਇਹ ਸਿੰਘਾਂ ਦੀ ਬੋਲੀ ਬੋਲਦੇ ਰਹੇ। ਉਦੋਂ ਇਹਨਾਂ ਨੇ ਆਪਦਾ ਜਿਹੜਾ ਸੀਗਾ ਟਾਈਮ ਉਹ ਸੱਚ ਝੂਠ ਬੋਲ ਕੇ ਲੰਘਾਇਆ। ਬਾਅਦ ਚ ਬਿਆਨਤੇ ਦੇ ਰਾਜ ਵਿੱਚ ਇਹਨਾਂ ਨੇ ਆਪਦਾ ਜਿਹੜਾ ਇਹਨਾਂ ਨੂੰ ਪਤਾ ਸੀਗਾ ਕਿ ਹੁਣ ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ ਤੇ ਕਾਂਗਰਸ ਦੇ ਪ੍ਰਤੀ ਲੋਕਾਂ ਦੇ ਵਿੱਚ ਗੁੱਸਾ ਹੋਊਗਾ ਤੇ ਆਪਾਂ ਉਹ ਗੱਲਾਂ ਕਰੋ ਜਿਹਦੇ ਨਾਲ ਆਪਾਂ ਨੂੰ ਵੋਟ ਵੱਧ ਤੋਂ ਵੱਧ ਪਵੇ। ਸੋ 1997 ਮੌਕੇ ਬਾਦਲ ਸਾਹਿਬ ਨੇ ਉਹ ਸਾਰਾ ਕੁਝ ਕਿਹਾ ਜਿਹਦੇ ਨਾਲ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਆਵੇ ਕਿ ਚਲੋ ਜੀ 1978 ਵੇਲੇ ਜੋ ਕੁਝ ਇਹਨਾਂ ਤੋਂ ਹੋ ਗਿਆ ਸੋ ਹੋ ਗਿਆ, ਪਰ ਹੁਣ ਇਹ ਸੁਧਰ ਗਏ ਆ। ਖਾਸ ਤੌਰ ਦੇ ਉੱਤੇ 1980 ਤੋਂ ਲੈ ਕੇ 1997 ਤੱਕ ਜੋ ਕੁਝ ਸਿੱਖਾਂ ਨਾਲ ਬੀਤਿਆ, ਜਿਵੇਂ ਇਹਨੇ ਬੁੱਤਰ ਸਕਾਲੀ ਵਾਲੇ ਮੈਮੋਰੰਡਮ ਤੇ ਜਿਹੜਾ UNO ਦੇ
ਜਿਹੜਾ ਜਨਰਲ ਸਕੱਤਰ ਸੀਗਾ ਉਹਨੂੰ ਸਕੱਤਰ ਜਨਰਲ ਨੂੰ ਦੇਣਾ ਸੀਗਾ। ਉਹਦੇ ਵਿੱਚ ਜਿਵੇਂ ਖਾਲਿਸਤਾਨ ਦੀ ਜਾਂ ਸਿੱਖਾਂ ਲਈ ਸਵੈ ਨਿਰਣੇ ਦੀ ਮੰਗ ਸੀ। ਸੋ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਇਹਨਾਂ ਨੇ ਆਪ ਉਹ ਮਾਹੌਲ ਸਿਰਜਿਆ ਕਿ ਸਿੱਖ ਜਿਹੜੇ ਨੇ ਸਾਨੂੰ ਕੌਮੀ ਤੌਰ ਤੇ ਮੰਨ ਲੈਣਗੇ ਔਰ ਮੰਨ ਵੀ ਲੈ। ਮੈਨੂੰ ਖੁਦ ਨੂੰ ਯਾਦ ਆ, ਮੈਂ ਅੱਗੇ ਵੀ ਕਈ ਵਾਰੀ ਪ੍ਰੋਗਰਾਮਾਂ 'ਚ ਕਹਿਣਾ ਹੁੰਦਾ ਕਿ ਜਦੋਂ ਜਗਰਾਵਾਂ ਦੀ ਦਾਣਾ ਮੰਡੀ ਦੇ ਵਿੱਚ ਇਹਨਾਂ ਨੇ ਗੱਜ ਵੱਜ ਕੇ ਕਿਹਾ, ਸੁਖਬੀਰ ਬਾਦਲ ਨੇ, ਵੱਡੇ ਬਾਦਲ ਨੇ, ਸਾਰਿਆਂ ਨੇ, ਵੀ ਜੇਕਰ ਸਾਨੂੰ ਸਾਡੀ ਸਰਕਾਰ ਜਦੋਂ ਸੱਤਾ 'ਚ ਆ ਗਈ ਤਾਂ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਫੜ ਕੇ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਹੱਥਾਂ ਨੂੰ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਆ, ਤੇ ਜਿਹੜੇ ਪੁਲਿਸੀਆਂ ਨੇ ਨਜਾਇਜ਼ ਕੀਤੀ ਆ, ਜਿਨ੍ਹਾਂ ਲੋਕਾਂ ਨੇ ਇੱਥੇ ਖਾੜਕੂਬਾਦ ਦੇ ਬਹਾਨੇ ਜ਼ੁਲਮ ਕੀਤਾ, ਉਹਨਾਂ ਸਾਰਿਆਂ ਨੂੰ ਫੜ ਕੇ ਅੰਦਰ ਦਿਆਂਗੇ। ਹੋਰ ਵੀ ਬੜੀਆਂ ਗੱਲਾਂ ਸੀ, ਇੱਕ ਟਰੁੱਥ ਕਮਿਸ਼ਨ ਬਣਾਉਣ ਦੀ ਵੀ ਗੱਲ ਸੀ, ਪਰ ਜਦੋਂ ਸਰਕਾਰ ਹੱਥ ਥੱਲੇ ਆ ਗਈ ਮੁੜ ਕੇ ਸਭ ਭੁੱਲ ਭੁਲਾ ਗਏ। ਫਿਰ ਤਾਂ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨਾਲ ਸਾਂਝ ਪਾ ਲਈ, RSS ਦੇ ਏਜੰਡੇ ਤਹਿਤ ਚੱਲੇ। ਜਿਵੇਂ ਉਹ ਸਿੱਖੀ ਨੂੰ ਖਤਮ ਕਰਕੇ ਹਿੰਦੂਆਂ ਵਿੱਚ ਜਜ਼ਬ ਕਰਨਾ ਚਾਹੁੰਦੇ ਆ, ਜਿਹੜੀ ਗੱਲ ਦੇ ਲਈ 1978 ਤੋਂ ਆਪਾਂ ਜੰਗ ਲੜੀ ਆਪਦੀ ਆਇਡੈਂਟੀਟੀ ਲਈ, ਉਹ ਸਾਰੀਆਂ ਗੱਲਾਂ ਅੱਗੇ ਤਾਂ ਇੱਕ ਨਰਕਧਾਰੀ ਹੁੰਦੇ ਸੀ ਖੱਤਰ 'ਚ, ਇਹਨਾਂ ਨੇ ਤਾਂ ਸੈਂਕੜੇ ਪੈਦਾ ਕਰਤੇ। ਇਹਨਾਂ ਨੇ ਉਹ ਸਾਧਵਾਦੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਦੇ ਆ, ਜਿਹੜੇ RSS ਦੇ ਏਜੰਡੇ ਤਹਿਤ ਚੱਲਦੇ ਆ, ਉਹਨਾਂ ਸਾਰਿਆਂ ਨੂੰ ਸੱਤਾ ਦੇ ਵਿੱਚ ਲੈ ਲਿਆ। ਇਹਨਾਂ ਨੇ ਹਰ ਉਹ ਕੰਮ ਸ਼੍ਰੋਮਣੀ ਕਮੇਟੀ ਰਾਹੀਂ ਕਰਾਇਆ ਜਿਹਦੇ ਨਾਲ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਮਿਟਦੀ ਹੋਵੇ। ਚਾਹੇ ਉਹ ਕੋਈ ਵੀ ਕੰਮ ਹੈ ਜਿਹੜਾ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦੀ ਗਵਾਹੀ ਭਰਦਾ, ਉਹਦੇ ਖਿਲਾਫ ਇਹਨਾਂ ਨੇ ਆਪਦਾ ਜਿਹੜਾ ਸੀਗਾ ਸੱਤਾ ਨੂੰ ਵਰਤਿਆ। ਫਿਰ ਅਕਾਲ ਤਖਤ ਸਾਹਿਬ ਦੀ ਜਿਸ ਤਰੀਕੇ ਨਾਲ ਦੁਰਵਰਤੋਂ ਕੀਤੀ, ਸੱਦ ਕੇ ਜਥੇਦਾਰਾਂ ਨੂੰ ਕਿਹਾ ਕਿ ਆਹ ਲਓ ਜੀ ਤੁਹਾਨੂੰ ਦੇਤਾ, ਚੁੱਪ ਕਰਕੇ ਜਾ ਕੇ ਹੁਕਮਨਾਮਾ ਜਿਹੜਾ ਹੈਗਾ ਜਾਰੀ ਕਰ ਦੋ ਵੀ ਡੇਰਾ ਸਰਸਾ ਵਾਲਿਆਂ ਨੂੰ ਮਾਫ ਕੀਤਾ ਜਾਂਦਾ। ਤੋ ਇਹ ਸਾਰੀਆਂ ਕਰਤੂਤਾਂ ਕਰਨ ਕਰਾਉਣ ਵਾਲੇ ਇਸ ਟੱਬਰ ਨੂੰ, ਇਸ ਬਾਦਲ ਲਾਣੇ ਨੂੰ ਇਸ ਵੇਲੇ ਧਰਤੀ ਵੇਲ ਨਹੀਂ ਦੇ ਰਹੀ। ਬਹੁਤ ਭੱਜ ਦੌੜ ਕਰ ਰਹੇ ਨੇ, ਲੋਕਾਂ ਨੂੰ ਭਰਮਾ ਰਹੇ ਨੇ, ਪਰ ਕਿਸੇ ਵੀ ਤਰੀਕੇ ਨਾਲ ਜਿਵੇਂ ਕਹਿੰਦੇ ਆ ਕਾਠ ਕੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਉਹ ਗੱਲ ਹੋਇਆ ਪਈ ਆ ਬਈ ਇਸ ਵੇਲੇ ਇਹਨਾਂ ਨੂੰ ਜੇਕਰ ਕੋਈ ਪਿੰਡ ਦੇ ਇੱਕ ਪੰਚਾਇਤ ਮੈਂਬਰ ਆ ਉੱਥੇ ਵੀ ਇਹ ਫੇਲ। ਸੋ ਇਸ ਮਾਹੌਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਕੋਈ ਵੀ ਇਮੋਸ਼ਨਲ ਜਿਹਾ ਮੁੱਦਾ ਜਾਂ ਕੋਈ ਇਹੋ ਜਿਹੀ ਗੱਲ ਫੜ ਕੇ ਦੁਬਾਰਾ ਸੱਤਾ ਦੇ ਵਿੱਚ ਕੇਂਦਰ ਦੇ ਵਿੱਚ ਆਉਣ ਲਈ ਤਤਪਰ ਨੇ। ਇਹ ਠੀਕ ਆ ਕਿ ਮਾਨ ਦਲ ਦਾ ਉਹੋ ਜਿਹਾ ਜਥੇਬੰਦਕ ਢਾਂਚਾ ਨਹੀਂ। ਇਹ ਵੀ ਸੱਚ ਆ ਕਿ ਆਮ ਆਦਮੀ ਪਾਰਟੀ ਕੋਲੇ ਉਹਨਾਂ ਕੋਲੇ ਇਹੋ ਜਿਹੀ ਲੀਡਰਸ਼ਿਪ ਹੀ ਹੈ ਨਹੀਂ ਜਿਹੜੀ ਉਹਨਾਂ ਨੂੰ ਸੱਤਾ ਮਿਲਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਉਹਦਾ ਉਲਟਾ ਉਹੀ ਸਾਰਾ ਕੁਝ ਜੀ ਤੋਂ ਖਹਿੜਾ ਛਡਾਉਣ ਦੇ ਲਈ ਇਹਨਾਂ ਨੂੰ ਸੱਤਾ ਤੇ ਲਿਆਂਦਾ ਸੀ, ਉਸੇ ਰਾਹ ਤੇ ਉਹ ਤੁਰੇ ਫਿਰਦੇ। ਪਰ ਇੱਕ ਗੱਲ ਦੀ ਗਰੰਟੀ ਆ ਕਿ ਜੇਕਰ ਦੁਬਾਰਾ ਕਦੇ ਬਾਦਲ ਦਲ ਵਾਲਿਆਂ ਕੋਲੇ ਸੱਤਾ ਆ ਗਈ ਤਾਂ ਜਿਹੜੇ ਸਾਡੇ ਵਰਗੇ ਪੰਜਾਬ ਦੇ ਵਿੱਚ ਪੰਥ ਦੀ ਗੱਲ ਕਰਦੇ ਲੋਕ ਆ, ਸਾਨੂੰ ਝੂਠੇ ਮੁਕਾਬਲਿਆਂ 'ਚ ਫੜ ਕੇ ਮਾਰਿਆ ਜਾਊਗਾ। ਸਾਡੇ ਉੱਤੇ ਫੀਮ ਭੁੱਕੀ ਦੇ ਤੇ ਹੋਰ ਪਤਾ ਨਹੀਂ ਕਾਹਦੇ ਮੁਕੱਦਮੇ ਜਿਹੜੇ ਆ ਉਹ ਬਣਾਏ ਜਾ ਸਕਦੇ ਆ। ਸਾਡੇ ਪੰਥ ਤੇ ਪੰਜਾਬ ਦੀ ਗੱਲ ਕਰਨ ਵਾਲਿਆਂ ਦੀਆਂ ਲਿਸਟਾਂ ਜਿਹੜੀਆਂ ਉਹ ਕਹਿੰਦਾ ਹੁੰਦਾ ਨਾ ਸੁਖਬੀਰ ਬਾਦਲ ਕਿ ਮੈਂ ਡੈਰੀ ਲਾਈ ਆ, ਉਹ ਡੈਰੀ ਸਾਡੇ ਵਰਗੇ ਗੁਰੂ ਦੀ ਗੱਲ ਕਰਨ ਵਾਲੇ, ਧਰਮ ਦੀ ਗੱਲ ਕਰਨ ਵਾਲੇ ਲੋਕਾਂ ਦੀ ਲਾਈ ਹੋਈ ਆ, ਜਿਨ੍ਹਾਂ ਤੋਂ ਇਹਨਾਂ ਨੂੰ ਇਹ ਆ ਕਿ ਇਹ ਲੋਕਾਂ ਨੂੰ ਚੇਤੇ ਕਰਾਉਂਦੇ ਆ ਕਿ ਸਾਡੀਆਂ ਕਰਤੂਤਾਂ ਕੀ। ਅਸੀਂ ਇਹ ਜਾਣਦੇ ਆ ਕਿ ਜਿਹੜੀ ਅਸਲ ਜੰਗ ਆ ਉਹ ਖਾਲਿਸਤਾਨ ਦੀ ਆ। ਅਸੀਂ ਇਹ ਭੁੱਲੇ ਨਹੀਂ ਕਿ ਸਾਡੀ ਮੁੱਖ ਦੁਸ਼ਮਣ ਧਿਰ ਆ ਜਿਹੜੀ ਉਹ ਹਿੰਦੁਸਤਾਨੀ ਸਟੇਟ ਆ, ਇੰਡੀਅਨ ਸਟੇਟ ਆ, ਸਾਡੀ ਜੰਗ ਉਹਦੇ ਖਿਲਾਫ ਆ। ਸਾਨੂੰ ਇਹ ਵੀ ਪਤਾ ਕਿ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ ਉਹ ਬਹੁਤ ਖਤਰਨਾਕ ਨੇ, ਉਹਨਾਂ ਦੇ ਖਿਲਾਫ ਲੜਨਾ ਚਾਹੀਦਾ। ਪਰ ਅਸਲ ਵਿੱਚ ਜਿਹੜਾ ਸਾਡੀ ਬੁੱਕਲ ਦਾ ਸੱਪ ਆ, ਜਿਹੜਾ ਸਦਾ ਸਾਡੇ ਵਿੱਚ ਖੜ ਕੇ ਦੁਸ਼ਮਣ ਦਾ ਕਹਾੜੇ ਦਾ ਦਸਤਾ ਬਣਿਆ ਰਹਿੰਦਾ, ਉਹ ਬਾਦਲ ਦਲ ਆ। ਬਾਦਲ ਦਲ ਨੇ ਬੀਤੇ ਦੌਰ ਵਿੱਚ ਜੋ ਸਾਡੇ ਨਾਲ ਕਰਤੀ ਆ, ਜੇ ਅਸੀਂ ਉਹ ਤੋਂ ਨਾ ਸੰਭਲੇ, ਜੇ ਅਸੀਂ ਨਾ ਬਚੇ ਤਾਂ ਸਾਡੀ ਕੌਮ ਲਈ ਬੇਹੱਦ ਔਖੇ ਤੇ ਖਤਰਨਾਕ ਦਿਨ ਜਿਹੜੇ ਆ ਉਹ ਆਉਣਗੇ। ਮੱਸੇ ਰੰਗੜ ਤੋਂ ਵੀ ਉਹ ਨੁਕਸਾਨ ਨਹੀਂ ਹੋਇਆ ਹੋਣਾ, ਸਿੱਖੀ ਦੇ ਸਾਰੇ ਦੁਸ਼ਮਣਾਂ ਤੋਂ ਉਹਨਾਂ ਨੁਕਸਾਨ ਨਹੀਂ ਹੋਇਆ ਹੋਣਾ ਜਿੰਨਾ ਕੱਲਾ ਬਾਦਲ ਕਿਆਂ ਨੇ ਕਰ ਦਿੱਤਾ ਹੋਇਆ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਉਹਨਾਂ ਸਾਰਿਆਂ ਸੂਰਬੀਰ ਯੋਧਿਆਂ ਨੂੰ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੌਰਾਨ, ਖਾਲਿਸਤਾਨ ਦੇ ਸੰਘਰਸ਼ ਦੌਰਾਨ ਜਾਂ ਸਾਡਾ ਜਿਹੜਾ ਹੁਣ ਤੱਕ ਚੱਲ ਰਿਹਾ 1978 ਤੋਂ ਸੰਘਰਸ਼, ਇਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਸੇਵਾ ਕੀਤੀ ਆ, ਸਾਰਿਆਂ ਦਾ ਧੰਨਵਾਦ ਕਰਦਾ। ਸਾਰਿਆਂ ਨੂੰ ਉਹਨਾਂ ਨੂੰ ਚੇਤੇ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਉੱਥੇ ਉਹਨਾਂ ਸਾਰਿਆਂ ਨੂੰ ਲਾਹਣਤਾਂ ਪਾਉਂਦੇ ਆ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ, ਜਿਨ੍ਹਾਂ ਨੇ ਨਿੱਜ ਪਿਆਰਾ ਕੀਤਾ, ਜਿਨ੍ਹਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ। ਤੇ ਅੱਜ ਦੀ ਤਰੀਕ ਵਿੱਚ ਬਾਦਲ ਦਲ ਨੂੰ, ਬਾਦਲ ਪਰਿਵਾਰ ਨੂੰ ਇਹ ਚੇਤਾ ਵੀ ਨਹੀਂ ਹੋਣਾ ਕਿ 5100 ਸਿੱਖਾਂ ਦਾ ਜਥਾ ਜਿਹੜਾ ਸੀ ਉਹਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ। ਸੋ ਅੱਜ ਲਈ ਇੰਨਾ ਹੀ ਕਾਫੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।